अच्छा, ये जो सियासी मंजरनामा जो चल रहा है, यानी पीटीआई जो एक बयानिया जो सामने आ रहा है बड़ा जारहाना है और दो धड़े ने ये और कुछ बहुत सारिया आवाज़ा जड़ियां ने ना वो कोट लखपत जेल तो भी उठदियां पईयां ने। ਤੁਹਾਨੂੰ ਕੀ ਲੱਗਦਾ ਹੈ ਵੈਸੇ ਕਿ ਇਹ ਆਵਾਜ਼ਾਂ ਦਾ ਜਿਹੜਾ ਅਸਲ ਮਰਕਜ਼ ਦਾ ਕੋਟ ਲਖਪਤ ਜੇਲ੍ਹ ਬਣਦਾ ਜਾ ਰਿਹਾ, ਇਹਦੀ ਵਜ੍ਹਾ ਕੀ ਹੈ ਬੇਸਿਕ? ਨਹੀਂ, ਆਵਾਜ਼ ਦਾ ਜਿਹੜਾ ਮਰਕਜ਼ ਹੈ ਉਹ ਅਡਿਆਲਾ ਜੇਲ੍ਹ ਹੈ ਜੀ। ਬਾਕੀ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਇਮਰਾਨ ਖਾਨ ਸਾਹਿਬ ਲੀਡਰ ਨੇ ਸਾਡੀ ਜਮਾਤ ਦੇ ਔਰ ਪੂਰੀ ਕੌਮ ਦੇ ਲੀਡਰ ਨੇ, ਪੂਰੀ ਕੌਮ ਨੇ ਵੋਟ ਦਿੱਤਾ ਹੈ ਔਰ 8 ਫਰਵਰੀ ਤੁਸੀਂ ਵੇਖਿਆ ਵੀ ਹੈ। ਬਾਕੀ ਤੇ ਸੈਕੰਡ ਲੀਡਰਸ਼ਿਪ ਹੈ, ਜਿਤਨੇ ਵੀ ਉਹਨਾਂ ਦੇ ਅੱਗੇ ਫਾਲੋਅਰਸ ਨੇ ਜਾਂ ਸੈਕੰਡ ਫੇਸ ਚ ਆਉਂਦੇ ਨੇ, पहले नंबर दे सिर्फ खान साहब ने। अच्छा, वैसे अगर ये चीज देखी जाए कि जारहाना जी सियासत है ਉਹਦੇ ਬਾਰੇ ਚ ਹਜੇ ਵੀ ਜਿਹੜਾ ਨਾ ਉਹ ਪੀਟੀਆਈ ਵੇਖਦੀ ਸੋਚਦੀ ਪਈ ਹੈ ਜਾਂ ਹਜੇ ਥੋੜੀ ਜਿਹੀ ਠੰਡੀ ਮੱਠੀ ਹੋ ਗਈ ਹੈ ਕਿ ਨਹੀਂ ਮੁਜ਼ਾਕਰਾਤ ਦਾ ਕੋਈ ਹੱਲ ਕੱਢਣਾ ਚਾਹੀਦਾ, ਕਿਉਂਕਿ ਖਬਰਾਂ ਤਾਂ ਇਹ ਆ ਰਹੀਆਂ ਨੇ ਕਿ ਕੋਈ ਗੱਲਬਾਤ ਅੰਦਰ ਹੀ ਖਾਤਰ ਚੱਲਦੀ ਪਈ ਹੈ? नहीं, वेखो गल ये है कि मुज़ाकरात वास्ते खान साहब ने पहले भी टास्क दिता सी और इन्हां दे कोल इतना इख्तियार नहीं है कि 9 मई दे उत्ते कमिशन बना सकन, 8 फरवरी दे उत्ते कमिशन बना सकन या कोई होर कोई अपना इख्तियार दे मुताबिक कोई खा पी भी सकन। इन्हां कोल तो इतना इख्तियार नहीं है कि उठ बैठ सकन अपने मर्जी तो लिहाजा वो फिर 3 महीने दी एक टाइम वेस्टेज सी जिहदे विच असीं सिर्फ वक्त जिहड़ा है वो अपना ज़ाया कीता है, अपनी तहरीक के उत्ते दोबारा सी फोकस किया क्योंकि इन्हां नाल बेसूद है, इन्हां कोल इख्तियार ही नहीं है, ये गल कर अगे वधाना ही नहीं चाहते। लिहाजा इमरान खान ने कहा कि बस फिर तहरीक होगी और असी अपनी मुजामत जिहड़ी है वो कर रहे हैं। नहीं तो पिछले 2 साल तो भी मुजामत ही चलती पई है वैसे। बिल्कुल चल रही है, नेक्स्ट भी चलेगी इंशाल्लाह जी। अच्छा, नेक्स्ट भी चलेगी, मजामत ही चलेगी, गलबात नहीं चलेगी? नहीं, कोई गलबात नहीं जी, गलबात किन्हां नाल करनी है ਜਿਹੜੇ ਖੁਦ ਫਾਰਮ 45 मतलब ये तो पंजोता साहब वो गल हो गई, वो डायलॉग हो गया। अचानक जो है ना वो जज्बात बदल गए, हालात बदल गए। मतलब एक पासे जे गल करिए तो वो तबका कहता है कि नहीं देखो जी सियासत जी है ना वो मेज़ के उत्ते बह के गलबात के जरिए हल होनी चाहिए है। हुण तुसीं ये भी देखो कि तहरीके इंसाफ के जो 3 रहनुमा ने, फवाद चौधरी, इमरान इस्माइल ते महमूद मौलवी साहब, ठीक है, ये एक बार फिर मुतहरिक नजर आ गए ने लेकिन खामोश मुफाहमत करते पे ने। ये दस्सिओ किहदे नाल करदे पे ने? ਵੇਖੋ ਇਹ ਰਹਿਨੁਮਾ ਜਿਹੜੇ ਨੇ ਕਾਬਲੇ ਇਤਰਾਮ ਨੇ ਔਰ ਇਹਨਾਂ ਦੀ ਵਾਪਸੀ ਦਾ ਖਾਨ ਸਾਹਿਬ ਨੇ ਹੀ ਫੈਸਲਾ ਕਰਨਾ ਹੈ ਜੀ, ਫਿਰ ਉਸ ਤੋਂ ਬਾਅਦ ਉਹਨਾਂ ਦੇ ਬਾਰੇ ਮਜ਼ੀਦ ਅਸੀਂ ਦੱਸ ਸਕਾਂਗੇ। ਅੱਛਾ, ਮਤਲਬ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ, ਇਹ ਖਾਮਖਾਚ ਨੇ? ਨਹੀਂ, ਵਾਪਸੀ ਤਾਂ ਨਹੀਂ ਹੋਈ ਨੇ ਜੀ। ਵਾਪਸੀ ਤਰੀਕੇ ਇਨਸਾਫ ਵਿੱਚ ਆਣਾ ਜ਼ਰੂਰੀ ਹੈ, ਜ਼ਾਹਿਰੀ ਗੱਲ ਹੈ ਜੀ। ਅੱਛਾ, ਮਤਲਬ ਜਿਹੜੀ ਉਹ ਮੁਫਾਹਮਤ ਦੀ ਰਾਹ ਰਹੀ ਔਰ ਅਲਾਮਾ ਰਾਜਾ ਨਾਸਰ ਸਾਹਿਬ ਨੂੰ ਦਿੱਤਾ ਗਿਆ ਟਾਸਕ ਤਹਿਰੀਕ ਦਾ ਵੀ ਔਰ ਗੱਲਬਾਤ ਦਾ ਵੀ, ਤਾਂ ਟਾਸਕ ਉਹਨਾਂ ਕੋਲ ਹੈ, ਮੇਰੇ ਕੋਲ ਵੀ ਨਹੀਂ ਹੈ, ਕਿਸੇ ਹੋਰ ਕੋਲ ਵੀ ਨਹੀਂ। ਬੇਸ਼ੱਕ ਅਸੀਂ ਪੀਟੀਆਈ ਦਾ ਹਿੱਸਾ, ਲੇਕਿਨ ਉਹਨਾਂ ਨੇ ਤਾਂ ਮਾਜ਼ਰਤ ਕਰ ਲਈ ਹੈ ਨਾ। ਅਲਾਮਾ ਨਾਸਰ ਸਾਹਿਬ ਨੇ ਤਾਂ ਕਿਨਾਂ ਦੇ ਨੇ, ਰਾਜਾ ਰਾਸਿਰ ਅਬਾਸ ਸਾਹਿਬ ਨੇ ਤਾਂ ਕਿਨਾਂ ਦੇ ਨੇ ਇਹਦੀ ਸ਼ਿਰਕਤ ਚ ਮਾਜ਼ਰਤ ਕੀਤੀ ਜਿਹੜੀ ਨਵੀਂ ਸਿਆਸੀ ਕਮੇਟੀ ਬਣਾਉਣੀ। नहीं, नवी सियासी कमेटी विच ओ आन या ना आन वो एक अलग मामला है, लेकिन जी तहरीक दी सरबराही है वो खान साहब ने उन्होंने दी है जी। अच्छा, तहरीक दी सरबराही नाल वैसे की फर्क पएगा? ਜਿਹੜੀ ਸਾਡੀ ਤਹਿਰੀਕ ਚੱਲ ਰਹੀ ਹੈ ਉਸ ਦੀ ਕਮਾਂਡ ਉਹ ਕਰਨਗੇ ਖਾਨ ਸਾਹਿਬ ਦੀ ਹਦਾਇਤ ਦੇ ਮੁਤਾਬਿਕ ਔਰ ਤਹਿਰੀਕ ਇਨਸਾਫ ਨਾਲ ਸਪੋਰਟ ਕਰੇਗੀ ਔਰ ਇਨਸ਼ਾਅੱਲਾ ਰੂਲ ਆਫ ਲਾਅ ਵਾਸਤੇ ਅਸੀਂ तमाम मिल के जदोजहद करेंगे। एक हर बंदे की ड्यूटी है और बड़े लोगों साढ़े कुर्बानी दी है, 50 तो ज्यादा वर्कर साढ़े शहीद हुए और इसी तरह बेगुनाह 30,000 तो ज्यादा ਜਿਹੜੇ ਸਾਡੇ ਲੋਕ ਜਿਹੜੇ ਨੇ ਉਹ ਹਿਰਾਸਤ ਵਿੱਚ ਲੈ ਗਏ, ਲੱਖ ਤੋਂ ਉੱਤੇ ਸਾਡੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਔਰ ਇसी तरह ਬੇਸ਼ੁਮਾਰ ਅੱਜ ਵੀ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਜਿਹੜਾ ਕੱਲ ਇਤਜਾਜ ਅਸੀਂ ਕੀਤਾ ਕਿ ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤ ਕਰਾਈ ਜਾਏ। ਉਹਦੇ ਉੱਤੇ ਬਜਾਏ ਕਿ ਵਾਟਰ ਕੈਨਨ ਤੋਂ ਨਾ ਇਸਤੇਮਾਲ ਕੀਤਾ ਜ਼ਹਿਰੀਲੇ ਪਾਣੀ ਦਾ, ਉਲਟਾ ਸਾਡੇ ਉੱਤੇ ਪਰਚਾ ਦਰਜ ਹੋ ਗਿਆ। ਤੇ ਇਹ ਤੁਸੀਂ ਚੈੱਕ ਕਰ ਲਓ ਪਾਕਿਸਤਾਨ ਦੇ ਵਿੱਚ ਕਾਨੂੰਨ ਦੀ ਬਾਲਾਦਸਤੀ, ਜਿਵੇਂ ਸਾਡਾ ਅੱਗੇ ਨੰਬਰ ਹੈ 138 ਨੰਬਰ ਤੇ, ਮਜ਼ੀਦ ਮੇਰਾ ਖਿਆਲ ਹੈ ਹੁਣ ਤੇ ਸਾਡੇ ਤੋਂ ਅੱਗੇ ਕੋਈ ਵੀ ਨਹੀਂ ਰਹਿ ਗਿਆ ਹੋਣਾ ਇਨਸਾਫ ਦੇ ਹਵਾਲੇ ਨਾਲ, ਕੋਈ ਮੁਲਕ ਵੀ ਅੱਗੇ। ਰਿਕਾਰਡ ਕੰਮ ਕਰਾਂਗੇ ਆਪਾਂ ਇਹਦੇ ਵਿੱਚ, ਸਾਰਾ ਤੋਂ ਅੱਗੇ ਹੋਵਾਂਗੇ ਜਿਹੜੇ ਵੀ ਕੰਮ ਚ ਹੋਈ ਹੈ ਅੱਗੇ। ਅੱਛਾ, ਮੈਨੂੰ ਇਹ ਦੱਸਿਓ ਵੈਸੇ ਪੰਜੋਤਾ ਸਾਹਿਬ ਕਿ ਇਹ ਮੈਂ ਤੁਹਾਨੂੰ ਨਾ ਇਹਦੇ ਤੋਂ ਤੁਸੀਂ ਥੋੜਾ ਜਿਹਾ ਅੱਗ ਬਗੋਲਾ ਨਾ ਹੋਈਏ ਕਿਉਂਕਿ ਖਬਰਾਂ ਇਹ ਚੱਲ ਰਹੀਆਂ ਸੀ, ਵਹੀ ਵੇਖਦੇ ਹਾਂ, ਠੀਕ ਹੈ। ਪਹਿਲੇ ਆਖਿਆ ਜੀ ਕਿ ਰਮਜ਼ਾਨ ਤੋਂ ਬਾਅਦ ਜਿਹੜੇ ਨਾ ਉਹ ਮੁਰਸ਼ਦ ਆ ਰਹੇ ਨੇ, ਤਿਆਰੀ ਫੜ ਲਓ ਸਾਰੇ ਦੇ ਸਾਰੇ, ਠੀਕ ਹੈ। ਹੁਣ ਜਨਾਬ ਛੋਟੀ ਈਦ ਆ ਗਈ ਹੈ, ਛੋਟੀ ਈਦ ਦਾ ਜਿਵੇਂ ਚੰਦ ਨਜ਼ਰ ਆਏਗਾ ਤੇ ਮੁਰਸ਼ਦ ਜਿਹੜੇ ਨੇ ਆ ਜਾਣਗੇ, ਠੀਕ ਹੈ। ਫਿਰ ਆ ਗਈ ਵੱਡੀ ਈਦ, ਕੇ ਵੱਡੀ ਈਦ ਤੇ ਖੁਸ਼ਖਬਰੀ ਮਿਲਣ ਲੱਗੀ ਹੈ ਪੀਟੀਆਈ ਦੇ ਜਿਹੜੇ ਜਿਮ ਹੈਗੇ ਨੇ ਨਾ ਉਹਨਾਂ ਸਾਰਿਆਂ ਨੂੰ। ਫਿਰ ਜਨਾਬ ਉਸ ਤੋਂ ਬਾਅਦ ਆਇਆ ਜਨਾਬ ਕਿ ਡੋਨਲਡ ਟਰੰਪ ਆ ਗਿਆ ਨਾ, ਡੋਨਲਡ ਟਰੰਪ ਤੋਂ ਬਾਅਦ ਜਿਹੜਾ ਨਾ ਉਹ ਬਾਨੀਏ ਪੀਟੀਆਈ ਰਹਾ ਹੋਣ ਲੱਗੇ ਨੇ ਤੇ ਉਹ ਡੋਨਲਡ ਟਰੰਪ ਆਪ ਆਣਗੇ ਵੈਸੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ।
ਫਿਰ ਡੀ ਚੌਕ ਆਵਾਂਗੇ, ਸੁਹੇਲ ਆਫਰੀਦੀ ਦੇ ਬਿਆਨਾਤ, ਅਲੀ ਅਮੀਨ ਗੰਡਾਪੁਰ ਦੇ ਬਿਆਨਾਤ, ਬਥੇਰਾ ਕੁਝ ਹੋਇਆ, ਕਾਰਕੁਨ ਨਿਕਲੇ, ਫਲਾਨਾ ਕਸੀਟੀਆਂ ਕੁਝ, ਸਭ ਕੁਝ ਹੋ ਗਿਆ। ਹੁਣ ਜਿਹੜੀ ਅੱਗੇ ਦੀ ਹਿਕਮਤ ਅਮਲੀ ਹੈ, ਐਸਾ ਕਿਹੜਾ ਹੁਣ ਹਥਿਆਰ ਜਾਂ ਐਸੀ ਕਿਹੜੀ ਗਿੱਦੜ ਸਿੰਘੀ ਰਹਿ ਗਈ ਹੈ, ਜਿਹੜਾ ਐਸਾ ਕਿਹੜਾ ਹਰਬਾ ਹੁਣ ਰਹਿ ਗਿਆ ਕਿ ਉਹ ਇਸਤੇਮਾਲ ਕਰਦੇ ਹੋਏ ਬਾਨੀ ਪੀਟੀਆਈ ਉਰਫ ਮੁਰਸ਼ਦ ਸਾਹਿਬ ਜਿਹੜੇ ਨੇ ਉਹ ਬਾਹਰ ਆ ਜਾਣਗੇ? ਦੇਖੋ, ਉਹਨਾਂ ਦਾ ਨਾਮ ਇਮਰਾਨ ਅਹਿਮਦ ਖਾਨ ਨਿਆਜ਼ੀ ਹੈ। ਪਹਿਲੀ ਗੱਲ ਤੇ ਕਿ ਤੁਹਾਡੇ ਚੈਨਲ ਦੇ ਉੱਤੇ ਤੁਹਾਨੂੰ ਆਜ਼ਾਦੀ ਹੋਣੀ ਚਾਹੀਦੀ ਕਿ ਉਹਨਾਂ ਦਾ ਨਾਮ ਲਓ, ਔਰ ਅਗਰ ਫਿਰ ਵੀ ਪਾਬੰਦੀ ਹੈ ਤੇ ਫਿਰ ਕਾਸਮ ਨਹੀਂ, ਤੁਸੀਂ ਛੱਡ ਦਿਓ ਨਾ। ਤੁਸੀਂ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਪੰਜੋਤਾ ਸਾਹਿਬ, ਮੈਂ ਹਜੇ ਵੀ ਤੁਹਾਨੂੰ ਇਹ ਚੀਜ਼ ਕੋਟ ਕਰਦੀ ਪਈ ਹਾਂ, ਬੜੇ ਵਸੂਖ ਨਾਲ ਕਰਦੀ ਪਈ ਹਾਂ ਕਿ ਬਾਨੀ ਪੀਟੀਆਈ ਇਮਰਾਨ ਅਹਿਮਦ ਖਾਨ ਨਿਆਜ਼ੀ ਸਾਹਿਬ ਵਾਸਤੇ ਹੁਣ ਪੀਟੀਆਈ ਦੀ ਕਿਆਦਤ ਦੇ ਕੋਲੇ ਕਿਹੜੀ ਐਸੀ ਗਿੱਦੜ ਸਿੰਘੀ ਹੈ ਜਿਹਦਾ ਇਸਤੇਮਾਲ ਕਰਦੇ ਹੋਏ ਮੁਰਸ਼ਦ ਦੀ ਰਿਹਾਈ ਹੋਏਗੀ? ਹੁਣ ਰਾਜ਼ੀ ਜੇ? ਵੇਖੋ, ਗੱਲ ਇਹ ਹੈ ਕਿ ਅਸੀਂ ਤੇ ਅੱਗੇ ਵੀ ਹਿਕਮਤ ਅਮਲੀ ਇਖਤਿਆਰ ਕੀਤੀ। 26 ਨਵੰਬਰ ਨੂੰ ਵੀ ਇੱਕ ਮਾਹੌਲ ਬਣਿਆ ਸੀ ਔਰ ਇਸੇ ਤਰ੍ਹਾਂ 4 ਅਕਤੂਬਰ ਨੂੰ ਵੀ ਬਣਿਆ ਸੀ, ਔਰ ਲੋਕ ਲੱਖਾਂ ਦੀ ਤਾਦਾਦ ਵਿੱਚ ਲੈ ਕੇ ਇਸਲਾਮਾਬਾਦ ਅਸੀਂ ਆਏ, ਜਿਹੜਾ ਕਿ ਸਾਡਾ ਹੱਕ ਹੈ। ਲੇਕਿਨ ਅੱਗੋਂ ਸਨਾਈਪਰ ਬਿਠਾ ਕੇ ਗੋਲੀਆਂ ਮਾਰੀਆਂ ਗਈਆਂ, ਸਾਡੇ ਵਰਕਰਸ ਨੂੰ ਸ਼ਹੀਦ ਕੀਤਾ ਗਿਆ, ਮਿਸਿੰਗ ਕੀਤਾ ਗਿਆ, ਉਠਾਇਆ ਗਿਆ, ਗ੍ਰਿਫਤਾਰ 5000 ਬੰਦੇ ਕੀਤੇ ਗਏ, 9 ਮਹੀਨੇ ਵੀ ਇਸੇ ਤਰ੍ਹਾਂ ਕੀਤਾ ਗਿਆ ਸੀ। ਤੇ ਅਸੀਂ ਤੇ ਆਪਣੀ ਮੁਕੱਦਮਾਤ ਹੋਣ, ਅਦਾਲਤ ਵਿੱਚ ਪੇਸ਼ੀਆਂ ਹੋਣ, ਠੀਕ ਹੈ ਜੀ, ਔਰ ਘਰਾਂ ਦੇ ਵਿੱਚ ਛਾਪੇ ਹੋਣ, ਹਰ ਤਰ੍ਹਾਂ ਦੀ ਫਸਤਾਈ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਨਸ਼ੇ ਤਾਂ ਨਹੀਂ ਹਾਂ, ਅਸੀਂ ਜਿਹੜਾ ਹੈ ਉਹ ਅੱਗੇ ਹੈਂਡਸ ਅਪ ਤਾਂ ਨਹੀਂ ਕਰ ਦਿੱਤਾ ਕਿ ਅਸੀਂ ਕਾਨੂੰਨ ਔਰ ਆਇਨ ਦੀ ਬਾਲਾਦਸਤੀ ਵਾਸਤੇ ਨਹੀਂ ਲੜਾਂਗੇ। ਅਸੀਂ ਤਾਂ ਮੁਲਕ ਵਾਸਤੇ ਜਦੋਜਹਿਦ ਕਰ ਰਹੇ ਹਾਂ, ਸਾਡਾ ਲੀਡਰ ਮੁਲਕ ਵਾਸਤੇ, ਜਮਹੂਰੀਅਤ ਵਾਸਤੇ ਜਦੋਜਹਿਦ ਕਰ ਰਿਹਾ ਹੈ। ਬਾਕੀ ਕੋਸ਼ਿਸ਼ ਤੁਹਾਡੀ ਹੁੰਦੀ ਹੈ ਕਿ ਤੁਸੀਂ ਬੇਸ਼ਰਮਾ ਔਰ ਬੇਗੈਰਤਾਂ ਨਾਲ ਜ਼ਿੰਦਗੀ ਗੁਜ਼ਾਰੋ ਜਾਂ ਇੱਜ਼ਤ ਦੇ ਨਾਲ ਗੁਜ਼ਾਰੋ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੱਕ ਦੇ ਉੱਤੇ ਸਾਨੂੰ ਅੱਲਾਹ ਤਾਲਾ ਕਾਇਮ ਰੱਖੇ, ਔਰ ਇਸ ਦੇ ਉੱਤੇ ਜਾ ਕੇ ਅਸੀਂ ਆਪਣੀ ਜਦੋਜਹਿਦ ਕਰ ਰਹੇ ਹਾਂ, ਆਪਣਾ ਜਹਾਦ ਕਰ ਰਹੇ ਹਾਂ, ਔਰ ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਸੁਰਖਰੂ ਕਰੇਗਾ। ਕੋਸ਼ਿਸ਼ ਕਰਨਾ ਇਨਸਾਨ ਦਾ ਕੰਮ ਹੁੰਦਾ ਹੈ, ਉਹਦੇ ਵਿੱਚ ਕਾਮਯਾਬੀ ਤੇ ਫਿਰ ਅੱਲਾਹ ਤਾਲਾ ਨੇ ਦੇਣੀ ਹੈ, ਕਿਸ ਟਾਈਮ ਦਿੰਦਾ ਹੈ ਅੱਲਾਹ। ਯਾਨੀ ਜਦੋਜਹਿਦ ਕਰਨੀ ਚਾਹੀਏ, ਕਾਮਯਾਬੀ ਅੱਲਾਹ ਤਾਲਾ ਬਿਲਕੁਲ ਦਿੰਦਾ ਹੈ। ਵੈਸੇ ਇਹ ਜਿਹੜੀ ਉਮੀਦ ਹੈ, ਵੈਸੇ ਕਿਉਂਕਿ ਇਸ ਤੋਂ ਪਹਿਲੇ ਮੇਰੀ ਜਿਹੜਾ ਨਾ ਉਹ ਗੱਲਬਾਤ ਹੋ ਰਹੀ ਸੀ ਫੈਸਲ ਚੌਧਰੀ ਸਾਹਿਬ ਦੇ ਨਾਲ, ਉਹਨਾਂ ਨੇ ਕਿਹਾ ਕਿ ਜੀ ਸਾਡੀ ਜਿਹੜੀ ਸਭ ਤੋਂ ਪਹਿਲੀ ਕਾਵਿਸ਼ ਹੈਗੀ ਹੈ, ਮੈਂ ਉਹਨਾਂ ਕੋਲੋਂ ਸਵਾਲ ਇਹ ਪੁੱਟ ਕੀਤਾ ਸੀ ਕਿ ਦੇਖੋ ਹੁਣ ਇਲੈਕਸ਼ਨਸ ਦੀ ਤਿਆਰੀ ਕਰੋ ਜਾਂ ਉਹਦੇ ਕੰਪੇਨਸ ਵਗੈਰਾ ਕਰੋ, ਇਹਦੇ ਨਾਲੋਂ ਨਾਲ ਜਿਹੜਾ ਨਾ ਉਹ ਬਾਨੀ ਪੀਟੀਆਈ ਦੀ ਤੁਸੀਂ ਰਿਹਾਈ ਦੇ ਬਾਰੇ 'ਚ ਵੀ ਕੋਸ਼ਿਸ਼ ਕਰ ਸਕਦੇ ਹੋ। ਉਹਨਾਂ ਨੇ ਕਿਹਾ ਕਿ ਜੀ ਬਾਕੀ ਗੱਲਾਂ ਬਾਅਦ 'ਚ ਜੋ ਹੋ ਗਿਆ, ਜਿਹੜਾ ਕੁਝ ਹੋਏਗਾ ਉਹ ਵੇਖਿਆ ਜਾਏਗਾ, ਸਭ ਤੋਂ ਪਹਿਲੇ ਸਾਡਾ ਟਾਰਗੇਟ ਸਿਰਫ ਇਹੀ ਹੈ ਕਿ ਬਾਨੀ ਪੀਟੀਆਈ ਦੀ ਰਿਹਾਈ ਹੋਣੀ ਚਾਹੀਦੀ ਹੈ। ਇਜ਼ ਦੈਟ ਟਰੂ? ਬਿਲਕੁਲ ਜੀ, ਪਹਿਲਾ ਫੋਕਸ ਜਿਹੜਾ ਹੈ ਉਹ ਖਾਨ ਸਾਹਿਬ ਦੀ ਰਿਹਾਈ ਹੈ, ਕਿਉਂਕਿ ਖਾਨ ਸਾਹਿਬ ਦੀ ਰਿਹਾਈ ਦੇ ਨਾਲ ਹੀ ਮੁਲਕ ਦੇ ਵਿੱਚ ਖੁਸ਼ਹਾਲੀ ਆ ਸਕਦੀ ਹੈ, ਮੁਲਕ ਸਾਡਾ ਅੱਗੇ ਵੱਧ ਸਕਦਾ ਹੈ, ਤਰੱਕੀ ਕਰ ਸਕਦਾ ਹੈ। ਚੋਰਾਂ ਲੁਟੇਰਿਆਂ ਡਾਕੂ ਜਿਹੜਾ ਉਹਨਾਂ ਦਾ ਸਿਰਫ ਆਪਣੇ ਪੈਸੇ ਜੇਬ ਵਿੱਚ ਬਣਾਉਣੇ ਨੇ, ਉਹਨਾਂ ਦਾ ਤਾਂ ਕੰਮ ਹੀ ਸਿਰਫ ਉਹ ਹੈ। ਲਿਹਾਜ਼ਾ ਇਮਰਾਨ ਖਾਨ ਹੀ ਵਾਇਦ ਉਹ ਕੌਮ ਦੀ ਆਖਰੀ ਉਮੀਦ ਨੇ ਜਿਹੜੇ ਇਸ ਮੁਲਕ ਨੂੰ ਬਚਾ ਸਕਦੇ ਨੇ, ਹਕੀਕੀ ਆਜ਼ਾਦੀ ਦਿਲਾ ਸਕਦੇ ਨੇ। ਤੇ ਇਮਰਾਨ ਖਾਨ ਦੀ ਰਿਹਾਈ ਦੇ ਨਾਲ ਹੀ ਪਾਕਿਸਤਾਨ ਦੇ ਵਿੱਚ ਕਾਨੂੰਨ ਵੀ ਹੋਏਗਾ, ਜਮਹੂਰੀਅਤ ਵੀ ਹੋਏਗੀ, तमाम चीज़ों के उत्ते असी कोशिश करांगे और अगे वधांगे। अदरवाइज ते मजीद असी पिछे तो पिछे जा रहे हैं। अदरवाइज मजीद पिछे तो जांदे ही पए हैं, वैसे भी आप जाने ही पए हैं। वैसे ਅੱਜ ਜਨਰਲ ਫੈਜ਼ ਅਮੀਰ ਸਾਹਿਬ ਨੂੰ ਕਿਹਨਾਂ ਲੈਂਦੇ ਨੇ 4 ਕੇਸਿਸ ਦੇ ਵਿੱਚ ਸਜ਼ਾ ਹੋ ਗਈ ਹੈ, ਉਸ ਦੌਰ ਦੇ ਵਿੱਚ ਉਹਨਾਂ ਨੇ ਬੜਾ ਪੈਸਾ ਪੂਸਾ ਵੀ ਛਾਪਿਆ ਸੀ, ਜਿਹੜੀਆਂ ਇਹ ਸਜ਼ਾ ਦੇ ਬਾਰੇ ਤੁਸੀਂ ਕੀ ਆਖੋਗੇ? ਵੈਸੇ ਨਹੀਂ, ਪੈਸਾ ਤਾਂ ਹੁਣ ਵੀ ਬਥੇਰੇ ਛਾਪ ਰਹੇ ਨੇ, ਸਾਰਿਆਂ ਨੂੰ ਜਿਹੜਾ ਹੈ ਉਹ ਕਰਨਾ ਚਾਹੀਦਾ। ਅੱਛੀ ਗੱਲ ਹੈ, ਅਦਾਰੇ ਨੇ ਆਪਣਾ ਇਹਤਸਾਬ ਕੀਤਾ ਹੈ। ਜਿਤਨੇ ਪਹਿਲੇ ਵੀ ਜਰਨੈਲ ਗੁਜ਼ਰੇ ਨੇ ਉਹਨਾਂ ਦਾ ਵੀ ਇਹਤਸਾਬ ਹੋਵੇ, ਜੱਜਾਂ ਦਾ ਵੀ ਇਹਤਸਾਬ ਹੋਵੇ, ਜਿਹੜੇ ਮੌਜੂਦਾ 8 ਫਰਵਰੀ ਦੇ ਮੈਂਡੇਟ ਚੋਰ ਨੇ ਉਹਨਾਂ ਦਾ ਵੀ ਇਹਤਸਾਬ ਹੋਣਾ ਚਾਹੀਦਾ, ਔਰ ਜੋ ਜਿਨ੍ਹਾਂ ਗੋਲੀਆਂ ਮਾਰੀਆਂ ਉਹਨਾਂ ਦਾ ਵੀ ਇਹਤਸਾਬ ਹੋਣਾ ਚਾਹੀਦਾ। ਹਰ ਇੱਕ ਦਾ ਹੋਣਾ ਚਾਹੀਦਾ। ਇਮਰਾਨ ਖਾਨ ਦੇ ਉੱਤੇ ਹਮਲਾ ਜਿਨ੍ਹਾਂ ਕੀਤਾ ਉਹਨਾਂ ਦਾ ਵੀ ਇਹਤਸਾਬ ਹੋਣਾ ਚਾਹੀਦਾ। ਤੇ ਇੰਜ ਕਿਉਂ ਹੈ ਕਿ ਇੱਕ ਬੰਦੇ ਦੇ ਉੱਤੇ ਮਾਮਲਾ ਹੋਵੇ ਤੇ ਬਾਕੀ ਬਰੀ ਜ਼ਿੰਮਾ? ਇਮਰਾਨ ਖਾਨ ਸਾਹਿਬ ਦੇ ਉੱਤੇ ਸਾਰਿਆਂ ਨੂੰ ਪਤਾ ਹੈ ਕਿ ਸਿਆਸੀ ਕੇਸਿਸ ਨੇ, ਲੇਕਿਨ ਉਸ ਦੇ ਬਾਵਜੂਦ ਅਸੀਂ ਫੇਸ ਕਰ ਰਹੇ ਹਾਂ। ਤੇ तमाम ਲੋਕ ਆਨ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਹਕੀਕੀ ਮਾਇਨੇ ਦੇ ਵਿੱਚ ਮੁਲਕ ਨੂੰ ਲੁੱਟਿਆ, ਉਹ ਇੱਕ ਪਾਈ ਦੇ ਹਿਸਾਬ ਤੇ ਨਾ ਜੀ।